मेरे सज्जनों बेलियो ते बजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है चाचा खड़कू। मेरे सज्जनों, ये पुराने ज़माने दी बड़ी मज़ाहिया कहानी है। मैनू उम्मीद है ये दास्तान सुन के तुसी हसन ते मजबूर ज़रूर होवोगे। पुराने ज़माने विच लोग इन्ने चलाक नहीं सन हुंदे। कदी कदी उन्हां दा भोलापन ही उन्हां दी बेवकूफ़ी बन जांदा सी, पर कोई अपनी बेवकूफ़ी नूं अपनी चलाकी समझदा सी। चाचा खड़कू भी एक अजिहा बंदा सी, जे कोई उहनूं काम कहिंदा ते ओह अजिहा पुठा काम करदा कोई बंदा उहनूं फड़ के कुੱਟਣ लग पैंदा। ਥਾਂ ਥਾਂ ਤੋਂ ਮਾਰ ਖਾਣ ਦੀ ਵਜ੍ਹਾ ਤੋਂ ਉਹਨੂੰ ਲੋਕ ਚਾਚਾ ਖੜਕੂ ਕਹਿਣ ਲੱਗ ਪਏ। ਮੇਰੇ ਸੱਜਣੋ, ਚਾਚੇ ਖੜਕੂ ਦੇ ਕਾਰਨਾਮੇ ਅਸੀਂ ਇਸ ਦਾਸਤਾਨ ਵਿੱਚ ਤੁਹਾਨੂੰ ਅੱਗੇ ਜਾ ਕੇ ਸੁਣਾਵਾਂਗੇ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਅਬਦੁੱਲਾ ਨਗਰ ਚੜ੍ਹਦੇ ਪੰਜਾਬ ਤੋਂ ਅਸ਼ਵਾਨੀ ਚੌਧਰੀ, ਫਾਜ਼ਿਲਕਾ ਤੋਂ ਨਿਸ਼ਾਨ ਸਿੰਘ ਤੇ ਕਾਲਾ ਸਿੰਘ, ਯਾਰ ਮੁਹਾਲੀ ਇੰਡੀਆ ਤੋਂ ਕੁਲਵਿੰਦਰ ਸਿੰਘ ਰੰਧਾਵਾ, ਬੰਬਈ ਤੋਂ ਸਰਵਰ ਭੱਟੀ, ਸ਼ੇਰਗੜ੍ਹ ਉਕਾੜੇ ਤੋਂ ਮੁਦੱਸਰ ਅਲੀ ਰਹਿਮਾਨੀ, ਪਿੰਡ ਮਾਮੂ ਵਾਲੀ ਤੋਂ ਸਿਕੰਦਰ ਗੁੱਜਰ, ਸ਼ੋਰਕੋਟ ਤੋਂ ਸ਼ੁਆਇਬ ਅਖਤਰ ਸਦਲ, ਅੱਲਾ ਰੱਖਾ ਵੱਟੂ, ਚੂਨੀਆਂ ਕਸੂਰ ਤੋਂ ਮੁਹੰਮਦ ਅਹਿਮਦ ਮਲੰਗੀ, ਸਰਦਾਰ ਮੁਹੰਮਦ ਅਨਵਰ ਤੇ ਬਾਬਾ ਫੈਜ਼ ਅਫੀਸਰ ਪੰਜਾਬ ਪੁਲਿਸ, ਅਹਿਮਦਪੁਰ ਸ਼ਰਕੀਆ ਤੋਂ ਅਵੈਸ ਸਿਆਲ, ਅਖਤਰਾਬਾਦ ਰੀਨਾਲਾ ਖੁਰਦ ਤੋਂ ਮਸਾਬ ਆਲਮ, ਲਾਹੌਰ ਤੋਂ ਫਹੀਮ ਰਜ਼ਾ, ਸ਼ੇਰਸ਼ਾਹ ਕਰਾਚੀ ਤੋਂ ਬਲਾਲ ਫਿਆਜ਼, ਰਾਹ ਵਾਲੀ ਕੈਂਟ ਗੁਜਰਾਂਵਾਲਾ ਤੋਂ ਸ਼ਹਿਜ਼ਾਦ ਅਹਿਮਦ ਖੋਖਰ, ਝੰਗ ਤੋਂ ਮਲਕ ਰਿਆਜ਼ ਅਵਾਨ, ਨਿੱਕੇ ਦੌਲਤਾਨੇ ਤੋਂ ਬਾਬਾ ਮੁਨੀਰ ਅਹਿਮਦ, ਫਰਾਂਸ ਤੋਂ ਹੀਰਾ ਮਲਕ। ਤੇ ਮੇਰੇ ਸੱਜਣੋਂ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਚਾਚਾ ਖੜਕੂ ਆਪਣੇ ਆਪ ਨੂੰ ਹਕੀਮ, ਖੋਜੀ, ਜੋਤਸ਼ੀ ਤੇ ਸਿਆਣਾ ਵੀ ਸਮਝਦਾ ਸੀ। ਉਹ ਹਰ ਕਿਸੇ ਦੇ ਕੰਮ ਵਿੱਚ ਧੱਕੇ ਨਾਲ ਜਾ ਕੇ ਪੰਗਾ ਲੈ ਲੈਂਦਾ ਤੇ ਫਿਰ ਉਹ ਉੱਥੋਂ ਜੁੱਤੀਆਂ ਖਾ ਕੇ ਹੀ ਮੁੜਦਾ। ਇੱਕ ਵਾਰੀ ਇੰਜ ਹੀ ਹੋਇਆ ਵੀ ਚੌਧਰੀ ਘਸੀਟੇ ਦੀ ਹਵੇਲੀ ਚੋਰੀ ਹੋ ਗਈ। ਸਾਰੇ ਪਿੰਡ ਦੇ ਲੋਕੀ ਇਕੱਠੇ ਹੋ ਗਏ ਤੇ ਆਪਣੇ ਆਪਣੇ ਕਿਆਫੇ ਲਾਉਣ ਲੱਗ ਪਏ। ਕੋਈ ਆਖੇ ਚੋਰ ਬੂਹੇ ਰਾਹੀਂ ਆਇਆ ਹੋਵੇਗਾ, ਕੋਈ ਆਖੇ ਕੰਧ ਪਾੜ ਕੇ ਆਇਆ ਹੋਵੇਗਾ, ਕੋਈ ਆਖੇ ਕੰਧ ਟੱਪ ਕੇ ਆਇਆ ਹੋਵੇਗਾ। ਚਾਚਾ ਖੜਕੂ ਕਹਿਣ ਲੱਗਾ, ਮੇਰੇ ਨਾਲ ਆਓ, ਮੈਂ ਤੁਹਾਨੂੰ ਚੋਰ ਦਾ ਖੁਰਾ ਲੱਭ ਦੇਣਾ ਵਾਂ ਤੇ ਤੁਸੀਂ ਉਹਨੂੰ ਘਸੀਟ ਕੇ ਲੈ ਆਉਣਾ। ਚੌਧਰੀ ਘਸੀਟੇ ਨੇ ਆਪਣੇ ਬੰਦੇ ਉਹਦੇ ਨਾਲ ਟੋਰ ਦਿੱਤੇ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਘਸੀਟੇ ਦੇ ਘਰ ਚੋਰੀ ਹੋ ਗਈ, ਖੜਕੂ ਉੱਥੇ ਆਇਆ। ਚੋਰ ਲੱਭਾਂਗਾ ਮੈਂ ਘਸੀਟੇ, ਉਹਨੇ ਆਖ ਸੁਣਾਇਆ। ਮੈਂ ਆ ਖੋਜੀ ਖੋਜਣ ਵਾਲਾ, ਚੋਰ ਜਾਵੇਗਾ ਕਿੱਥੇ। ਮੇਰੇ ਖੋਜ ਹੁੰਦੇ ਨੇ ਯਾਰੋ ਸਾਰੇ ਮਿਲੇ ਮਿੱਥੇ। ਘਸੀਟਾ ਉੱਥੇ ਆਖਣ ਲੱਗਾ, ਜਾਵੋ ਇਹਦੇ ਨਾਲ। ਲੈ ਕੇ 5-7 ਬੰਦੇ ਖੜਕੂ ਪੈ ਗਿਆ ਖਾਲੇ ਕਾਲ। ਇੱਕ ਖੂਹ ਦੀਆਂ ਕੰਧਾਂ ਉੱਚੀਆਂ, ਕਹਿੰਦਾ ਟੱਪ ਕੇ ਜਾਵਾਂ। ਜਿਵੇਂ ਲੰਘਿਆ ਚੋਰ ਹੋਣਾ ਏ, ਮੈਂ ਵੀ ਲੰਘ ਵਹਾਵਾਂ। ਕੰਧ ਟੱਪ ਕੇ ਉਹ ਜੀ ਕਹਿੰਦਾ, ਭਿੱਜਿਆ ਮੇਰਾ ਝਿੱਗਾ। ਇੰਜ ਜਿਸ ਦਮ ਟੱਪਿਆ ਯਾਰੋ, ਸਾਫਾ ਮੇਰਾ ਡਿੱਗਾ। ਫੜ ਲਿਆ ਉਹਨਾਂ ਆਖਣ ਲੱਗੇ, ਤੂੰ ਮੈਂ ਸਾਡਾ ਚੋਰ। ਆਖਣ ਲੱਗਾ ਗਲਤੀ ਹੋ ਗਈ, ਪਾਵਣ ਲੱਗਾ ਸ਼ੋਰ। ਮੇਰੇ ਮੂੰਹੋਂ ਗਲਤੀ ਦੇ ਨਾਲ ਨਿਕਲੇ ਅੱਖਰ ਸਾਰੇ। ਫਿਰ ਵੀ ਫੜ ਕੇ ਚਿੱਤਰਿਓ ਨਾ ਖੜਕੂ ਨੂੰ ਜੀ ਮਾਰੇ। ਲੱਤੋਂ ਫਾੜ ਘਸੀਟ ਲਿਆਏ ਉਹ ਘਸੀਟੇ ਕੋਲ। ਜੋ ਤੂੰ ਉੱਥੇ ਆਖਿਆ ਖੜਕੂ ਇੱਥੇ ਵੀ ਉਹ ਬੋਲ।
ਆਖਣ ਲੱਗਾ ਗਲਤੀ ਹੋ ਗਈ ਮੈਂ ਤੇ ਨਿਜੇ ਚੋਰ, ਇਸੇ ਗੱਲ ਨੂੰ ਕਹਿੰਦੇ ਪੈ ਗਏ ਚੋਰਾਂ ਨੂੰ ਜੀ ਮੋਰ। ਨਾ ਕੀਤੀ ਵੀ ਗੱਲ ਜੀ ਪੈ ਗਈ ਨਾਮ ਦੇ ਮਿਲੇ ਚਿੱਤਰ, ਜਾਨ ਛੁੱਟੀ ਜੀ ਉਹਦੀ ਉਥੋਂ ਪਿੰਡ ਚੋਂ ਹੋਇਆ ਤਿੱਤਰ। ਜਾਨ ਛੁੱਟੀ ਜੀ ਉਹਦੀ ਉਥੋਂ ਪਿੰਡ ਚੋਂ ਹੋਇਆ ਤਿੱਤਰ। ਮੇਰੇ ਸੱਜਣੋ, ਜਦੋਂ ਉਹਨੂੰ ਉੱਥੋਂ ਛਿੱਤਰ ਪੈ ਗਏ, ਉਹ ਕਹਿਣ ਲੱਗਾ ਮੈਂ ਇਸ ਪਿੰਡ ਵਿੱਚ ਹੀ ਨਹੀਂ ਰਹਿਣਾ। ਉਹਨੇ ਆਪਣਾ ਸਾਫਾ ਮੋਢੇ ਤੇ ਰੱਖਿਆ, ਡੰਡਕਾ ਹੱਥ 'ਚ ਕੀਤਾ ਤੇ ਟੁਰ ਪਿਆ। ਰਾਹ ਵਿੱਚ ਉਹਨੇ ਇੱਕ ਜੰਝ ਜਾਂਦੀ ਵੇਖੀ ਤੇ ਉਹ ਵੀ ਜੰਝ ਨਾਲ ਜਾ ਰਲਿਆ। ਭਈ ਅਗਲੇ ਘਰ ਵਾਲੇ ਸਮਝਣਗੇ ਇਹ ਵੀ ਜਾਂਝੀ ਏ ਤੇ ਚੰਗਾ ਚੋਖਾ ਖਾਣ ਨੂੰ ਲੱਭ ਜਾਵੇਗਾ। ਲੋਕੀ ਅਖਾਉਣ ਪਾਉਂਦੇ ਨੇ ਭਈ ਨਾਈ ਖਚਰਾ ਕਾਂ ਹੁੰਦਾ ਏ। ਨਾਈ ਨੇ ਪਛਾਣ ਲਿਆ ਭਈ ਇਹ ਬੰਦਾ ਧੱਕੇ ਨਾਲ ਹੀ ਜੰਝ ਨਾਲ ਆ ਰਲਿਆ ਏ। ਨਾਈ ਕਹਿਣ ਲੱਗਾ ਜੇ ਤੂੰ ਸਾਡੇ ਨਾਲ ਜਾਣਾ ਏ ਤੇ ਇਹ ਬਿੱਦ ਦਾ ਪੀਪਾ ਚੁੱਕਣਾ ਪਵੇਗਾ, ਨਹੀਂ ਤੇ ਮੈਂ ਸਾਰਿਆਂ ਨੂੰ ਦੱਸ ਦਿਆਂਗਾ ਭਈ ਤੂੰ ਸਾਡੇ ਵਿੱਚੋਂ ਨਹੀਂ, ਫੇਰ ਤੈਨੂੰ ਇਥੋਂ ਚੰਗੇ ਛਿੱਤਰ ਪੈਣਗੇ। ਮਾਰੀ ਦਾ ਵਿਚਾਰਾ ਕੀ ਕਰਦਾ, ਬੁੱਢੜੀ ਜਾਨ, ਸਵਾ ਮਣ ਪੱਕਾ ਸਿਰ ਤੇ ਭਾਰ, ਲੱਤਾਂ ਕੰਬਣ, ਕੋਈ 4 ਕੁ ਪੈਲੀਆਂ ਪੀਪਾ ਚੁੱਕਿਆ ਤੇ ਗੋਡਿਆਂ ਭਾਰ ਡਿੱਗ ਪਿਆ। ਪੀਪਾ ਭੋਏ ਤੇ ਜਾ ਪਿਆ ਤੇ ਸਾਰੀ ਬਿੱਦ ਖਿਲਰ ਗਈ। ਜੰਝ ਵਾਲਿਆਂ ਵੀ ਫੜ ਕੇ ਚੰਗਾ ਖੜਕਾਇਆ। ਕੁੱਟ ਖਾ ਕੇ ਉੱਠਿਆ, ਕੱਪੜੇ ਝਾੜੇ, ਕਹਿਣ ਲੱਗਾ ਚਲੋ ਕੋਈ ਗੱਲ ਨਹੀਂ। ਇਸੇ ਤੋਂ ਹੀ ਲੋਕੀ ਮੈਨੂੰ ਚਾਚਾ ਖੜਕੂ ਕਹਿੰਦੇ ਨੇ, ਜਿੱਧਰ ਵੀ ਜਾਣਾ ਵਾਂ ਉਧਰ ਹੀ ਖੜਕਾ ਧਰਦੇ ਨੇ। ਉਸ ਤੋਂ ਬਾਅਦ ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਖੜਕੂ ਖੜਕਿਆ ਉਥੋਂ ਵੀ ਤੇ ਸ਼ਹਿਰ ਦੇ ਅੰਦਰ ਆਇਆ, ਬਹਿ ਗਿਆ ਉਹ ਜੀ ਸੜਕ ਕਿਨਾਰੇ ਸਾਫਾ ਲਾ ਵਿਛਾਇਆ। ਜੋੜਾ ਇੱਕ ਲਗਾ ਸੀ ਜਾਂਦਾ ਮੀਆਂ ਬੀਵੀ ਯਾਰ, ਵੇਖਿਆ ਉਹਨਾਂ ਮੁੰਡਾ ਚੁੱਕਿਆ ਖੜਕੂ ਗਿਆ ਪਾਰ। ਆਖਣ ਲੱਗਾ ਕਾਕਾ ਚੁੱਕਣਾ ਦੰਬੜੀ ਦੇ ਦਿਓ ਪੌਲੀ, ਆਖਣ ਲੱਗੇ ਮੁੰਡਾ ਚੁੱਕ ਕੇ ਤੁਰਨਾ ਬਾਬਾ ਹੌਲੀ। ਮੁੰਡੇ ਉੱਤੇ ਸ਼ੀਸ਼ਾ ਕੀਤਾ ਖੜਕੂ ਜੀ ਘਬਰਾਇਆ, ਕੱਪੜੇ ਗਿੱਲੇ ਹੋ ਗਏ ਉਹਦੇ ਮੁੰਡਾ ਪਰਾਂ ਭਗਾਇਆ। ਬੰਦੇ ਨੇ ਜੀ ਫੜ ਕੇ ਉਹਨੂੰ ਫੇਰ ਚੰਗਾ ਖੜਕਾਇਆ, ਛਿੱਤਰ ਖਾ ਕੇ ਉਥੋਂ ਖੜਕੂ ਪੈਲੀਆਂ ਦੇ ਵਿੱਚ ਆਇਆ। ਜੱਟ ਨੇ ਉੱਥੇ ਪੈਲੀਆਂ ਨੂੰ ਸੀ ਪਾਣੀ ਸੱਜਣੋਂ ਲਾਇਆ, ਖੜਕੂ ਉੱਥੇ ਆਖਣ ਲੱਗਾ ਭੁੱਖ ਨੇ ਬਹੁਤ ਸਤਾਇਆ। ਜੱਟ ਨੂੰ ਉਹਦੀ ਹਾਲਤ ਉੱਤੇ ਤਰਸ ਬੜਾ ਜੀ ਆਇਆ ਜਿਹੜਾ ਪੱਤਾ ਉਹਦਾ ਉਸ ਨੂੰ ਜੱਟ ਖਵਾਇਆ। ਪੀਤਾ ਉੱਤੋਂ ਪਾਣੀ ਠੰਡਾ ਫਿਰ ਸਕੂਨ ਜੀ ਆਇਆ। ਜੱਟ ਜੀ ਉਹਨੂੰ ਆਖਣ ਲੱਗਾ ਕਿੱਧਰ ਚੱਲਿਆ ਤਾਇਆ। ਆਖਣ ਲੱਗਾ ਨੌਕਰ ਰੱਖ ਲੈ ਪਾਣੀ ਪੈਲੀਆਂ ਲਾਵਾਂ, 3 ਟਾਈਮ ਮੈਂ ਟੁੱਕਰ ਜੱਟਾ ਤੇਰੇ ਕੋਲੋਂ ਖਾਵਾਂ। ਜੱਟ ਫੜਾਈ ਕਈ ਉਹਨੂੰ ਕਹਿੰਦਾ ਨੱਕਾ ਵੱਢ ਦੇ, ਪੈਲੀ ਦੇ ਵਿੱਚ ਪਾਣੀ ਵਾਧੂ ਦੂਜੀ ਪੈਲੀ ਕੱਢ ਦੇ। ਪੈਲੀ ਦੇ ਵਿੱਚ ਪਾਣੀ ਵਾਧੂ ਦੂਜੀ ਪੈਲੀ ਕੱਢ ਦੇ। ਮੇਰੇ ਸੱਜਣੋ, ਜੱਟ ਕਹਿਣ ਲੱਗਾ ਚਾਚਾ ਮੈਂ ਪਿੰਡ ਨੂੰ ਚੱਲਿਆ, ਤੂੰ ਉਹਨਾਂ ਚਿਰ ਨੱਕਾ ਵੱਢ ਕੇ ਪੈਲੀ ਨੂੰ ਪਾਣੀ ਲਾ ਦੇਈਂ। ਇੰਨੀ ਗੱਲ ਕਰਕੇ ਜੱਟ ਪਿੰਡ ਨੂੰ ਚਲਾ ਗਿਆ।
ਚਾਚੇ ਖੜਕੂ ਨੂੰ 3 ਦਿਨਾਂ ਬਾਅਦ ਰੋਟੀ ਲੱਭੀ ਸੀ। ਉਹ ਜਾ ਕੇ ਇੱਕ ਰੁੱਖ ਥੱਲੇ ਸੌਂ ਗਿਆ। ਜਦੋਂ ਜੱਟ ਮੁੜ ਕੇ ਆਇਆ ਤੇ ਉਹਨੇ ਵੇਖਿਆ ਪਾਣੀ ਖਾਲ ਤਰੋੜ ਕੇ ਦੂਜਿਆਂ ਦੀਆਂ ਪੈਲੀਆਂ ਵਿੱਚ ਵੜ ਗਿਆ ਏ ਤੇ ਖੜਕੂ ਕਿੱਕਰ ਥੱਲੇ ਸੁੱਤਾ ਏ। ਜੱਟ ਨੇ ਜਾ ਕੇ ਠੁੱਡਾ ਮਾਰਿਆ, ਓਏ ਬਾਬਾ ਤੂੰ ਤੇ ਮੇਰਾ ਬੇੜਾ ਗਰਕ ਕਰ ਦਿੱਤਾ, ਮੇਰਾ ਸੱਤਿਆਨਾਸ਼ ਕਰ ਦਿੱਤਾ ਈ। ਪਾਣੀ ਦੂਜਿਆਂ ਦੀਆਂ ਪੈਲੀਆਂ ਨੂੰ ਲੱਗ ਗਿਆ ਏ, ਮੇਰੀਆਂ ਪੈਲੀਆਂ ਸਾਰੀਆਂ ਸੁੱਕੀਆਂ ਪਈਆਂ ਨੇ। ਉਹਦੇ ਕੋਲੋਂ ਵੀ ਠੁੱਡੇ ਖਾ ਕੇ ਖੜਕੂ ਫੇਰ ਅੱਗੇ ਕਿੱਥੇ ਜਾਂਦਾ ਏ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਉਹ ਠੁੱਡੇ ਖਾ ਕੇ ਉਥੋਂ ਨੱਠਿਆ ਕਲਰ ਦੇ ਵਿੱਚ ਆਇਆ। ਉਹਨੇ ਡਿੱਠਾ ਬੰਦਿਆਂ ਦੀ ਜੀ ਗਿਣਤੀ ਗਿਣੇ ਜਲਾਇਆ। ਆਪਣੇ ਆਪ ਨੂੰ ਨਹੀਂ ਉਹ ਗਿਣਦਾ, ਬੰਦੇ ਗਿਣਦਾ ਘੱਟ। ਵੇਖ ਕੇ ਬੰਦੇ ਪੂਰੇ ਉੱਥੇ ਖੜਕੂ ਬੋਲਿਆ ਝੱਟ। ਜੇਕਰ ਬੰਦੇ ਪੂਰੇ ਕਰਾਂ ਮੈਂ ਕੀ ਮਿਲੇਗਾ ਮੈਨੂੰ। 2 ਰੁਪਏ ਫੇਰ ਦਿਆਂਗੇ ਅਸੀਂ ਉਹ ਬਾਬਾ ਤੈਨੂੰ। ਇੱਕ ਤੂੰ ਉਹਨੇ ਸ਼ੁਰੂਜ ਕੀਤਾ ਹੋ ਗਏ ਪੂਰੇ 10। ਆਖਣ ਲੱਗੇ ਪੂਰੇ ਅਸੀਂ ਬਾਬਾ ਇਥੋਂ ਨੱਸ। ਖੜਕੂ ਆਖੇ ਮੈਂ ਨਹੀਂ ਜਾਣਾ ਪੈਸੇ ਮੇਰੇ ਕੱਢੋ। ਇੱਕ ਜੀ ਆਖਣ ਲੱਗਾ ਇਹਦੇ ਕੰਨਾਂ ਤੇ 2 ਛੱਡੋ। ਫੜ ਕੇ ਉਹਨਾਂ ਕੁੱਟਿਆ ਉਹਨੂੰ ਹੋਇਆ ਫਿਰ ਨਮਾਣਾ। ਕਿਹੜੀ ਹਕਮਤ ਕੰਮ ਦੀ ਆਈ ਕਿਹੜਾ ਏਡ ਸਿਆਣਾ। ਬਾਂਸਲ ਆਸੀ ਫਿਰ ਉਹ ਟੁਰਿਆ ਝੋਲਾ ਗਲ ਵਿੱਚ ਪਾਇਆ। ਹੋਕਾ ਲਾਉਂਦਾ ਉਹ ਤੇ ਸੱਜਣੋਂ ਪਿੰਡ ਕਿਸੇ ਵਿੱਚ ਆਇਆ। ਇੱਕ ਵਡੇਰੀ ਮਾਈ ਜਿਹੜੀ ਮਰਨ ਦੇ ਉਹ ਕਰੀਬ। ਇੱਕੋ ਇੱਕ ਸੀ ਪੁੱਤਰ ਉਹਦਾ ਮਾਈ ਸੀ ਬੜੀ ਗਰੀਬ। ਸੋਨੋ ਵਾਸਨ ਆਸੀ ਦੀ ਉਹ ਮੁੰਡਾ ਭੱਜਾ ਆਇਆ। ਮਾਂ ਬੜੀ ਬਿਮਾਰੇ ਮੇਰੀ ਉਹਨੇ ਆਖ ਸੁਣਾਇਆ। ਚੱਲ ਮੇਰੇ ਨਾਲ ਘਰ ਨੂੰ ਬਾਬਾ ਦੇ ਕੋਈ ਯਾਰ ਦਵਾਈ। ਮੈਂ ਨਾ ਕੱਲਾ ਰਹਿ ਜਾ ਬਾਬਾ ਬਚ ਜਾ ਮੇਰੀ ਮਾਈ। ਆ ਪੁੜੀ ਉਸ ਮਾਈ ਨੂੰ ਦਿੱਤੀ ਮਾਈ ਗਈ ਦੀ ਮਾਰ। ਭੈਣੇ ਇਥੋਂ ਛਿੱਤਰ ਮੈਨੂੰ ਹੋ ਗਿਆ ਜੀ ਡਰ। ਚੁੱਕ ਕੇ ਝੋਲਾ ਭੱਜਿਆ ਉਥੋਂ ਬੰਦੇ ਪਿੱਛੇ ਭੱਜੇ। ਕਦੀ ਡਿੱਗੇ ਉਹ ਖਾਲਾਂ ਦੇ ਵਿੱਚ ਕਦੀ ਰੁੱਖਾਂ ਵਿੱਚ ਵੱਜੇ। ਫੜ ਕੇ ਉਹਨਾਂ ਫਿਰ ਖੜਕਾਇਆ ਵੱਲ ਜੰਗਲ ਦੇ ਆਇਆ। ਨਦੀ ਕਿਨਾਰੇ ਆ ਕੇ ਉਹਨੇ ਝੁੱਗਾ ਇੱਕ ਬਣਾਇਆ। ਫਿਰ ਕਦੀ ਨਾ ਪਿੰਡ ਵਿੱਚ ਵੜਿਆ ਜ਼ਿੰਦਗੀ ਉੱਥੇ ਲੰਗੀ। ਬੈਠਾ ਇੱਕ ਦਰਬਾਰ ਬਣਾ ਕੇ ਲੋਕੀ ਕਹਿਣ ਮਲੰਗੀ। ਬੈਠਾ ਇੱਕ ਦਰਬਾਰ ਬਣਾ ਕੇ ਲੋਕੀ ਕਹਿਣ ਮਲੰਗੀ। ਮੇਰੇ ਸੱਜਣੋਂ ਬੇਲੀਓ ਤੇ ਬਜ਼ੁਰਗੋ, ਇੰਜੋ ਚਾਚੇ ਖੜਕੂ ਤੋਂ ਮਲੰਗੀ ਬਣ ਗਿਆ। ਉਹ ਜਿਹੜੇ ਵੀ ਕੰਮ ਆਪਣੇ ਵੱਲੋਂ ਸਿੱਧੇ ਸਮਝ ਕੇ ਕਰਦਾ ਉਹ ਪੁੱਠੇ ਹੋ ਜਾਂਦੇ ਤੇ ਉਥੋਂ ਛਿੱਤਰ ਪੈਂਦੇ। ਉਹ ਅੱਕਿਆ ਥੱਕਿਆ ਪਿੰਡੋਂ ਨਿਕਲਿਆ ਤੇ ਜੰਗਲ ਦੇ ਵਿੱਚ ਚਲਾ ਗਿਆ। ਨਦੀ ਕਿਨਾਰੇ ਉਹਨੇ ਇੱਕ ਝੁੱਗਾ ਪਾਇਆ ਤੇ ਉੱਥੇ ਮਲੰਗ ਬਣ ਕੇ ਬਹਿ ਗਿਆ। ਫਿਰ ਉਹਨੇ ਵੇਖਿਆ ਵੀ ਲੋਕ ਦਰਬਾਰਾਂ ਨੂੰ ਬਹੁਤਾ ਮੰਨਦੇ ਨੇ ਤੇ ਉਂਝ ਤੇ ਮੈਨੂੰ ਕਿਸੇ ਟੁੱਕਰ ਨਹੀਂ ਦੇਣਾ।
ਉਹ ਉੱਥੇ ਰੇਤ ਦੀ ਇੱਕ ਢੇਰੀ ਬਣਾ ਕੇ ਉੱਤੇ 2 ਝੰਡੇ ਲਾ ਕੇ ਬਹਿ ਗਿਆ। ਉਹ ਲੰਘਣ ਵਾਲਿਆਂ ਵੇਖਿਆ ਵੀ ਬਾਬਾ ਦਰਿਆ ਦੇ ਕਿਨਾਰੇ ਬੈਠਾ ਹੈ ਤੇ ਕਿਸੇ ਕਬਰ ਤੇ ਝੰਡੇ ਵੀ ਲੱਗੇ ਨੇ। ਉਹ ਆ ਕੇ ਪੁੱਛਣ ਲੱਗੇ, ਬਾਬਾ ਇਹ ਕਿਹਦੀ ਕਬਰ ਹੈ? ਉਹਨੇ ਆਖਿਆ, ਇਹ ਮੇਰੇ ਪੀਰ ਦੀ ਕਬਰ ਹੈ। ਇਹ ਪੀਰ ਬੜਾ ਕਰਨੀ ਵਾਲਾ ਹੈ, ਜਿਹੜੀ ਵੀ ਮੰਨਤ ਮੰਨੋਗੇ ਤੁਹਾਡੀ ਪੂਰੀ ਹੋਵੇਗੀ। ਲੋਕੀ ਆ ਕੇ ਉੱਥੇ ਮੰਨਤਾਂ ਮੰਨਣ ਲੱਗ ਪਏ। ਖੜਕੂ ਮਲੰਗ ਬਣ ਕੇ ਬੈਠਾ ਸੀ ਤੇ ਲੋਕ ਉਹਨੂੰ ਮਲੰਗੀ ਆਖਣ ਲੱਗ ਪਏ। ਮੇਰੇ ਸੱਜਣੋ, ਇਹ ਸੀ ਸਾਡੀ ਮਜ਼ਾਹੀਆ ਤੇ ਭੋਲੇ ਬੰਦਿਆਂ ਦੀ ਦਾਸਤਾਨ। ਮੈਨੂੰ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤੇ ਇਹਦੇ ਬਾਰੇ ਜ਼ਰੂਰ ਕਮੈਂਟ ਲਿਖੋ। ਆਪਣੇ ਨਾਂ ਦੇ ਨਾਲ ਆਪਣੇ ਸ਼ਹਿਰ ਦਾ ਨਾਂ ਵੀ ਲਿਖੋ ਤਾਂ ਜੇ ਅਗਲੀ ਦਾਸਤਾਨ ਵਿੱਚ ਤੁਹਾਡਾ ਨਾਂ ਸ਼ਾਮਲ ਕੀਤਾ ਜਾ ਸਕੇ। ਮੇਰੇ ਸੱਜਣੋ, ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ, ਰੱਬ ਰੱਖ, ਰੱਬ ਰੱਖ।